अस्सलाम वालेकुम, सत श्री अकाल जी। उम्मीद करना कि सारे ठीक हो दे। अच्छा जी, माशाल्लाह एक और स्टूडेंट पास होए ने, फ़खरुज़्ज़मान भाई ने जीरो गलती नाल इन्हां अपनी थ्योरी पास कीती जी, तुहानूं बहुत बहुत मुबारक होवे। और बाकी जेह्ड़े स्टूडेंट ने थ्योरी पास कर ਲਈ है मेरे व्हाट्सएप नंबर सेंड कर दिओ पीडीएफ ताकि दूसरे दोस्तां नाल भी शेयर होवे। और हाँ जी, एक चीज़ कि जिवें कल भी मैं दस्सिया सी कि काफ़ी मैसेजेस आए ने और स्टूडेंट कुछ ने इसके भी सेंड कीते ने और वैसे भी मैसेज कीते ने, वो रिप्लाई नहीं देना तुहानूं दस्सिया सी कि तबीयत नहीं फ्रैश इस वास्ते, ते इस चीज़ वास्ते माजरत। ते बाकी जी नਵੇਂ स्टूडेंट वास्ते कोर्स ਜਿਹੜਾ ਉਹ ਚੇਂਜ ਕੋਈ ਨਹੀਂ ਹੋਇਆ, ਮਤਲਬ ਉਹਨਾਂ ਦੱਸ ਰਿਹਾ ਕਿ ਕੋਰਸ ਚੇਂਜ ਕੋਈ ਨਹੀਂ ਹੋਇਆ। ਇਹ ਜਿਹੜਾ ਵੀ ਕੋਰਸ ਅਪਲੋਡ ਹੈ ਇਸ ਚੈਨਲ ਦੇ ਉੱਤੇ ਇਹਦੇ ਵਿੱਚੋਂ ਹੀ ਇਜ਼ਾਮੇ ਹੋਣਾ ਹੈ ਔਰ ਸਾਰੇ ਦਾ ਸਾਰਾ ਇਹ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ ਪਤਨ ਤੇ ਗੂਗਲ ਤੋਂ ਡਾਊਨਲੋਡ ਹੋ ਜਾਏਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਫਿਰ ਤੁਸੀਂ ਗੂਗਲ ਤੋਂ ਆਨਲਾਈਨ ਪੜ੍ਹ ਸਕਦੇ ਹੋ। ਤੇ ਸਟਾਰਟਿੰਗ ਵਿੱਚ ਥੋੜਾ ਹੁੰਦਾ ਹੈ 2 ਦਿਨ 4 ਦਿਨ ਜਾਂ ਹਫਤਾ, ਉਹਦੇ ਵਿੱਚ ਸਮਝ ਨਹੀਂ ਆਉਂਦੀ, ਲੇਕਿਨ ਆਹਿਸਤਾ ਆਹਿਸਤਾ ਸਮਝ ਆਉਣੀ ਸ਼ੁਰੂ ਹੋ ਜਾਏਗੀ। ਠੀਕ ਹੈ ਜੀ, ਤੇ ਚਲੋ ਜੀ, ਪਹਿਲਾ ਸਵਾਲ। Il conducente del veicolo da sorpassare ਕਹਿੰਦਾ ਉਸ ਗੱਡੀ ਦਾ ਡਰਾਈਵਰ ਜਿਹੜੀ ਓਵਰਟੇਕ ਕਰ ਰਹੀ ਹੈ al obbligo ਉਹਦੇ ਤੇ ਲਾਜ਼ਮੀ ਹੈ, ਉਹਦੇ ਤੇ ਲਾਗੂ ਹੁੰਦਾ ਹੈ di inserire le marce più basse ਵੀ ਉਹ ਛੋਟੇ ਗੇਅਰ ਲਾ ਲਵੇ per facilitare il sorpasso overtake ਆਸਾਨੀ ਨਾਲ ਕਰਨੇ ਵਾਸਤੇ। ਫਾਲਸੋ ਅਗਰ ਛੋਟਾ ਗੇਅਰ ਲਾਵੇ ਤਾਂ ਸਪੀਡ ਘਟ ਜਾਏਗੀ, ਅਗਰ ਸਪੀਡ ਘਟਾਣੀ ਹੈ ਤਾਂ ਫਿਰ ਓਵਰਟੇਕ ਕਿਸ ਤਰ੍ਹਾਂ ਹੋਣਾ ਹੈ। ਦੂਸਰਾ, i catadiotri di colore bianco ਕਹਿੰਦਾ ਜਿਹੜੀ ਬਿਆਂਕੋ ਕਲਰ ਦੀਆਂ catadiotri ਹੁੰਦੀਆਂ ਨੇ hanno la funzione, ਇਹਨਾਂ ਦਾ ਕੰਮ ਕੀ ਹੁੰਦਾ ਹੈ di evidenziare la parte davanti, ਅਗਲੇ ਹਿੱਸੇ ਦੀ ਪਹਿਚਾਣ ਕਰਵਾਉਣਾ dei rimorchi ਦੇ e semirmorchi ਦੇ vero, ਕਿਉਂਕਿ ਜਿਹੜੇ ਬਿਆਂਕੋ ਕਲਰ ਦੀਆਂ ਹੁੰਦੀਆਂ ਨੇ catadiotri ਇਹ rimorchio ਦੇ ਅਗਲੇ ਪਾਸੇ ਲੱਗੀ ਹੁੰਦੀਆਂ ਨੇ। ਤੀਸਰਾ, se ad un infortunato della strada, ਜੇ ਸੜਕ ਦੇ ਉੱਤੇ ਇੱਕ ਜ਼ਖਮੀ ਹੈ entrato un corpo estraneo in un occhio, ਵੀ ਉਹਦੀ ਅੱਖ ਦੇ ਵਿੱਚ ਕੋਈ ਚੀਜ਼ ਚਲੀ ਗਈ ਹੈ non bisogna mai bendargli, ਕਹਿੰਦਾ ਉਹਨੂੰ ਪੱਟੀ ਨਹੀਂ ਕਰਨੀ l'occhio ਉਸ ਅੱਖ ਨੂੰ ferito ਜਿਹੜੀ ਜ਼ਖਮੀ ਹੋਈ ਹੈ। ਫਾਲਸੋ ਪੱਟੀ ਕਰਨੀ ਹੈ। 4 ਨੰਬਰ, la forza ribaltante in curva, ਕਹਿੰਦਾ ਜਿਹੜੀ ਮੋੜ ਦੇ ਵਿੱਚ ਉਲਟਾਣੇ ਵਾਲੀ ਤਾਕਤ ਹੈ aumenta, ਇਹ ਵੱਧ ਜਾਏਗੀ al aumentare della velocità, ਸਪੀਡ ਵਧਣੇ ਦੇ ਨਾਲ। ਵੇਰੋ ਅਗਰ ਤੁਸੀਂ ਮੋੜ ਦੇ ਵਿੱਚ ਜ਼ਿਆਦਾ ਸਪੀਡ ਰੱਖਦੇ ਹੋ ਤੇ ਫਿਰ ਜਿਹੜੀ ਗੱਡੀ ਉਲਟਣ ਦੇ ਚਾਂਸ ਹੁੰਦੇ ਨੇ ਉਹ ਵੱਧ ਜਾਂਦੇ ਨੇ। 5 ਨੰਬਰ, ਤਸਵੀਰ ਤੁਸੀਂ ਵੇਖ ਲਈ, ਨਿਸ਼ਾਨ ਦਾ ਕੀ ਮਤਲਬ ਹੈ ਵੀ ਸੜਕ ਜਿਹੜੀ ਹੈ ਸਲਿਪਰੀ ਹੈ। Il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ un tratto di strada, ਇੱਕ ਸੜਕ ਦਾ ਹਿੱਸਾ che può diventare pericoloso, ਵੀ ਜਿਹੜੀ ਖਤਰਨਾਕ ਹੋ ਸਕਦੀ ਹੈ in particolari condizioni, ਖਾਸ ਹਾਲਤ ਦੇ ਵਿੱਚ climatiche, ਮੌਸਮ ਦੀ ਵਜ੍ਹਾ ਤੋਂ specificate nei pannelli integrativi, ਮਤਲਬ ਜਿਹੜੀ ਕੋਈ ਨਾਲ ਪਨੇਲੋ ਲੱਗੀ ਹੋਈ, ਮਸਲਨ ਬਾਰਿਸ਼ ਹੈ ਬਰਫ਼ ਹੈ, ਕਹਿੰਦੇ ਬਈ ਇਹਨਾਂ ਵਜ੍ਹਾ ਤੋਂ ਇਹ ਸੜਕ ਖਤਰਨਾਕ ਹੋ ਸਕਦੀ ਹੈ। ਠੀਕ ਹੈ, ਅੱਛਾ ਜੀ, ਇੱਥੇ particolari ਆਏ ਹੈ sempre vero ਤੇ 4 ਫਾਲਸੋ ਨੇ। ਠੀਕ ਹੈ, 6 ਨੰਬਰ ਪਾਸੋਂ carabile ਦਾ ਨਿਸ਼ਾਨ ਆ ਗਿਆ। Il segnale raffigurato indica, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ la zona, ਵੀ ਜ਼ੋਨਾਂ ਵਿੱਚ per accesso dei veicoli, ਗੱਡੀਆਂ ਦੇ ਐਂਟਰ ਹੋਣੇ ਵਾਸਤੇ alla proprietà letterale, ਜਿਹੜੀ ਸਾਈਡ ਤੇ ਮਲਕੀਅਤ ਹੈ ਉੱਥੇ ਵੇਰੋ। 7 ਨੰਬਰ, la striscia bianca discontinua in figura, ਜਿਹੜੀ ਚਿੱਟੀ ਡਿਸਕੰਟੀਨਿਊ ਲਾਈਨ ਤਸਵੀਰ ਦੇ ਵਿੱਚ consente in versione di marcia, ਕਹਿੰਦਾ ਯੂ ਟਰਨ ਕਰਨੇ ਦੀ ਇਜਾਜ਼ਤ ਦਿੰਦੀ ਹੈ in condizioni di sicurezza, ਪੂਰੀ ਹਿਫਾਜ਼ਤ ਸੁਰੱਖਿਆ ਦੇ ਵਿੱਚ se la strada è a doppio senso, ਅਗਰ ਸੜਕ doppio senso ਵੇਰੋ ਜੀ, ਅਗਰ ਇਸ ਤਰ੍ਹਾਂ ਦੀ ਸੜਕ ਹੋਵੇ ਡਿਸਕੰਟੀਨਿਊ ਲਾਈਨ ਹੋਵੇ ਸੈਂਟਰ ਦੇ ਵਿੱਚ ਔਰ doppio senso ਸੜਕ ਹੋਵੇ ਫਿਰ ਤੁਸੀਂ ਯੂ ਟਰਨ ਕਰ ਸਕਦੇ ਹੋ, ਲੇਕਿਨ ਇਹ ਵੇ ਕਿ ਬਾਕੀ ਚੀਜ਼ਾਂ ਵੇਖ ਕੇ ਕਿਸੇ ਵਾਸਤੇ ਕੋਈ ਖਤਰਾ ਰੁਕਾਵਟ ਨਾ ਬਣਦਾ ਹੋਵੇ। 8 ਨੰਬਰ ਜੀ, ਬਾਰਿਸ਼ ਵਾਲੀ ਪਨੇਲੂ ਆ ਗਈ ਹੈ, ਇਹਦਾ ਮਤਲਬ ਇਹ ਬਣਦਾ ਹੈ ਕਿ ਅਗਰ ਬਾਰਿਸ਼ ਹੋਈ ਹੈ ਤਾਂ ਸੜਕ ਜਿਹੜੀ ਹੈ ਸਲਿਪਰੀ ਹੋ ਸਕਦੀ ਹੈ। ਇਹਦਾ ਇਹ ਮਤਲਬ ਨਹੀਂ ਕਿ ਇੱਥੇ ਬਾਰਿਸ਼ ਹੀ ਹੁੰਦੀ ਰਹਿੰਦੀ ਹੈ, ਇਹਦਾ ਮਤਲਬ ਹੈ ਅਗਰ ਬਾਰਿਸ਼ ਹੋਈ ਹੈ ਤੇ। Il pannello integrativo raffigurato, ਜਿਹੜੀ ਪਨੇਲੋ ਦਿਖਾਈ ਗਈ ਹੈ indica, ਦੱਸ ਰਹੀ ਹੈ la presenza di una stazione meteorologica nelle vicinanze, ਵੀ ਨਜ਼ਦੀਕ ਇੱਕ stazione meteorologica ਜਿਹੜੀ ਹੈ ਸਟੇਸ਼ਨ ਮੌਸਮ ਦੱਸਦਾ ਹੈ, ਟੈਂਪੋ ਦਾ ਦੱਸਦਾ ਹੈ, ਫਾਲਸੋ ਕਹਿੰਦਾ ਹੋਵੇ ਨਜ਼ਦੀਕ। 9 ਨੰਬਰ, ਅੱਛਾ ਜੀ, ਇਹ ਵੀ ਪਨੇਲੋ ਕਾਫੀ ਦਫਾ ਇਜ਼ਾਮੇ ਵਿੱਚ ਆ ਚੁੱਕੀ ਹੈ, ਇਹ ਵੀ ਬਿਲਕੁਲ ਹੀ ਆਸਾਨ ਹੈ। Il veicolo S ਗੱਡੀ movendosi in retromarcia, ਰਿਵਰਸ ਕਰ ਰਹੀ ਹੈ per immettersi nella circolazione, ਟ੍ਰੈਫਿਕ ਦੇ ਵਿੱਚ ਐਂਟਰ ਹੋਣੇ ਵਾਸਤੇ।
deve azionare la segnalazione luminosa di pericolo, ਕਹਿੰਦਾ ਉਹ ਖਤਰੇ ਵਾਲੇ ਇਸ਼ਾਰੇ ਆਨ ਕਰਦੇ। ਫਾਲਸੋ ਜੀ, ਖਤਰੇ ਵਾਲੇ ਨਹੀਂ ਹੁੰਦਾ, ਇੱਕ ਡਾਇਰੈਕਸ਼ਨ ਵਾਲਾ ਇਸ਼ਾਰਾ ਆਨ ਕਰਨਾ ਹੁੰਦਾ। 10 ਨੰਬਰ, la sosta è vietata nelle gallerie, ਕਹਿੰਦਾ ਗੈਲਰੀਆਂ ਦੇ ਵਿੱਚ ਸੋਸਤਾ ਮਨਾ ਵੇ, salvo diversa segnalazione, ਜੇ ਕੋਈ ਨਿਸ਼ਾਨ ਨਹੀਂ ਲੱਗਿਆ ਵੇਰੋ ਜੀ। ਅੱਛਾ ਜੀ, ਗੈਲਰੀ ਇਹ ਸਰੋਂਗੇ ਅਗਰ ਉੱਤੇ ਕੋਈ ਸੋਸਤੇ ਵਾਸਤੇ ਨਿਸ਼ਾਨ ਨਹੀਂ ਬਣੇ ਜਾਂ ਜਗ੍ਹਾ ਨਹੀਂ ਬਣੀ, ਉੱਤੇ ਨਿਸ਼ਾਨ ਨਹੀਂ ਲੱਗਿਆ, ਤੇ ਫਿਰ ਤੁਸੀਂ ਇੱਥੇ ਸੋਸਤਾ ਨਹੀਂ ਕਰ ਸਕਦੇ। ਅੱਛਾ ਜੀ, ਇੱਥੇ ਆ ਗਿਆ ਸਾਲਵੋ diversa segnalazione, ਅੱਗੇ ਵੀ ਦੱਸਿਆ ਕਿ sempre vero ਤੇ 5 ਫਾਲਸੋ ਨੇ, 60 70 80 100 ਤੇ arrivano, ਠੀਕ ਹੈ। ਅੱਛਾ ਜੀ, ਬਾਕੀ ਇੱਥੇ ਗੈਲਰੀਏ ਆ ਗਿਆ, ਗੈਲਰੀਏ sempre falso ਤੇ 4 ਵੇਰੋ ਨੇ, ਜਿਹਦੇ ਵਿੱਚੋਂ 2 ਵਿetatar ਆ ਜਾਂਦੇ ਨੇ, ਇੱਕ ਜਿਹੜਾ ਇੱਥੇ ਆ ਗਿਆ, ਠੀਕ ਹੈ। 11 ਨੰਬਰ, l'airbag, ਕਹਿੰਦਾ ਜਿਹੜਾ 에ਅਰਬੈਗ ਹੈ può essere talvolta disattivabile, ਕਹਿੰਦਾ ਕਦੀ ਕਦੀ disattivabile ਹੋ ਸਕਦਾ, ਮਤਲਬ ਇਹ ਬੰਦ ਹੋ ਸਕਦਾ। ਵੇਰੋ ਜੀ, ਬਟਨ ਲੱਗਿਆ ਹੁੰਦਾ, ਕਰ ਸਕਦੇ ਹੋ ਬੰਦ। 12 ਨੰਬਰ, lo stato di shock si manifesta, ਕਹਿੰਦਾ ਜਿਹੜਾ ਸ਼ਾਕ ਲੱਗਦਾ ਇਹਦਾ ਪਤਾ ਲੱਗਦਾ con pelle molto pallida, ਜਿਸਮ ਜਿਹੜਾ ਪੀਲਾ ਹੋ ਜਾਂਦਾ, ਇਹ ਫਰੇਦਾ ਤੇ ਠੰਡਾ ਹੋ ਜਾਂਦਾ ਵੇਰੋ, ਕਿਉਂਕਿ ਜਿਸਮ ਦਾ ਟੈਂਪਰੇਚਰ ਘਟ ਜਾਂਦਾ। 13 ਨੰਬਰ, in un centro abitato, ਆਬਾਦੀ ਦੇ ਵਿੱਚ, ਸ਼ਹਿਰ ਪਿੰਡ ਦੇ ਵਿੱਚ, ਇਹ consentita, ਇਜਾਜ਼ਤ ਹੈ la marcia per file parallele ਚੱਲਣੇ ਦੀ। ਫਾਲਸੋ ਜੀ, ਇਹਦੇ ਵਿੱਚ ਚੀਜ਼ਾਂ ਵੇਖਣੀਆਂ ਹੁੰਦੀਆਂ ਨੇ, ਕੰਡੀਸ਼ਨ ਵੇਖਣੀ ਹੁੰਦੀ ਟ੍ਰੈਫਿਕ ਦੀ। 14 ਨੰਬਰ, ਅੱਛਾ ਜੀ, ਇਹ ਵੀ ਪਨੇਲੋ ਇੰਪੋਰਟਾਂਤੇ ਵੇ, ਸੌਖੀ ਹੈ ਲੇਕਿਨ ਇੰਪੋਰਟਾਂਤੇ ਵੇ ਐਗਜ਼ਾਮ 'ਚ ਆਉਂਦੀ ਹੈ। Il segnale raffigurato indica, ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ la fine del doppio senso circolazione, ਕਹਿੰਦਾ doppio senso ਖਤਮ ਹੋ ਗਈ ਹੈ dopo una svolta a destra, ਸੱਜੇ ਮੁੜਨੇ ਤੋਂ ਬਾਅਦ। ਫਾਲਸੋ ਜੀ, ਸੱਜੇ ਤੇ ਪਹਿਲੀ ਗੱਲ ਤੇ ਮੋੜ ਹੀ ਨਹੀਂ ਸਕਦੇ, ਦੂਸਰਾ ਇਹ doppio senso fine ਜਾਂ ਸ਼ੁਰੂ ਦਾ ਕੋਈ ਨਹੀਂ ਦੱਸਦਾ ਪਿਆ। 15 ਨੰਬਰ, li addetti ai servizi di polizia stradale, ਕਹਿੰਦੇ ਜਿਹੜੇ ਪੁਲਿਸੀਆ stradale ਦੇ ਮੁਲਾਜ਼ਮ ਨੇ vengono riconosciuti, ਇਹਨਾਂ ਦੀ ਪਹਿਚਾਣ ਹੁੰਦੀ ਹੈ, ਪਤਾ ਲੱਗਦਾ ਹੈ del segnale distintivo, ਜਿਹੜਾ segnale distintivo ਲੱਗਿਆ ਹੁੰਦਾ, ਮਤਲਬ ਇਹਨਾਂ ਜਿਹੜੇ ਬੈਜ ਵਗੈਰਾ ਲੱਗੇ ਹੁੰਦੇ ਨੇ ਵੇਰੋ ਜੀ। ਤੇ ਲੋ ਜੀ, ਅੱਜ ਦਾ ਪਾਠ ਖਤਮ ਕਰਨੇ ਆ।